ਪਤਾ ਨਹੀਂ ਕਿਹੜੇ ਮਰੱਬੇ ਬੈਠਾ ਇਹਨੂੰ ਇੱਥੇ ਕਿਤੇ ਹੁੰਦਾ ਗਦਾਰੀ ਕਰਦਾ ਕਿੱਥੇ ਗਿਆ ਤਾਂ ਮੈਂ ਕਿਹਾ ਸੀ ਮਰੱਬੇ ਰਹੀ ਉਹ ਲੱਗਾ ਈ ਓਏ ਇਮਲੀ ਉਹ ਕਿੱਥੇ ਆ ਇੱਧਰ ਆ ਯਾਰ ਤੈਨੂੰ ਮੈਂ ਕਿਹਾ ਆਪਣੇ ਮਰੱਬੇ ਰਿਹਾ ਕਰ ਤੂੰ ਜਾ ਕੇ ਲੋਕਾਂ ਦੇ ਗੰਨੇ ਪੱਟਣੇ ਆ ਇਹ ਇੱਥੇ ਕੀ ਲੈਣ ਆ ਗਿਆ ਕੀ ਹੋਇਆ ਘਰੋਂ ਤੂੰ ਮੈਨੂੰ ਕਹਿ ਕੇ ਟੁਰਿਆ ਬਈ ਮੈਂ ਮਰੱਬੇ ਹੀ ਆ ਤੇ ਉੱਥੇ ਹੀ ਸੀ ਮੈਂ ਤੇਰਾ ਇੱਧਰ ਕੰਮ ਆਇਆ ਤੇ ਸੀ ਤੈਨੂੰ ਨਹੀਂ ਪਤਾ ਇਹਨਾਂ ਨੇ ਸਾਡੀ ਲੜਾਈ ਆ ਯਾਰ ਤੂੰ ਉਹਨਾਂ ਦੇ ਫੇਰ ਗੰਨੇ ਪੱਟਣ ਦੇ ਆ ਉਦੋਂ ਉਹ ਸਾਡਾ ਸਿਰ ਪਾੜਨ ਦੇ ਆ ਅਸੀਂ ਚੱਲ ਕੋਈ ਨਹੀਂ ਕੀ ਹੋ ਗਿਆ ਫੋਨ ਵੀ ਉੱਤੋਂ ਤੇਰਾ ਡੈਡ ਜਾਣਦੇ ਆ ਮੈਂ ਤੈਨੂੰ ਇੰਨੇ ਫੋਨ ਕਰਦਾ ਹੁੰਨੇ ਐਡਾ ਜ਼ਰੂਰੀ ਕੰਮ ਹੋਵੇ ਬੰਦਾ ਤੈਨੂੰ ਕਿੱਦਾਂ ਟੱਕਰੇ ਉਹ ਬੈਟਰੀ ਥੋੜੀ ਸੀ ਬੈਟਰੀ ਥੋੜੀ ਸੀ ਖੈਰ ਸੀ ਬੁੜਾ ਸਹੀ ਸੀਗਾ ਨੁੰਗੀਆਂ ਤਾਂ ਨਾ ਜਾਂਦਾ ਆਪਾਂ ਦੋਵਾਂ ਨੇ ਬੜੇ ਸੈੱਟ ਰਹਿਣਾ ਸੀ ਹੁਣ ਕੀ ਹੋਇਆ ਕੁਛ ਨਹੀਂ ਉਹ ਤੇਰੇ ਸਹੁਰਿਆਂ ਦਾ ਫੋਨ ਆਇਆ ਯਾਰ ਮੈਂ ਘਰੋਂ ਹੁੰਨੇ ਆ ਤੈਨੂੰ ਲੱਭਦਾ ਚਲੋ ਫੇਰ ਹੁਣ ਕੀ ਹੋਇਆ ਕੁਛ ਨਹੀਂ ਉਹ ਕਹਿਣ ਦੇ ਦੱਸੋ ਵੀ ਕਿਦਨ ਦਿਨ ਲੈਣ ਆਉਣਾ ਵਾ ਤੇ ਮੈਂ ਫਿਰ ਅੱਗੋਂ ਮੈਂ ਕਿਹਾ ਜੀ ਮੈਨੂੰ ਟਾਈਮ ਦਿਓ ਸ਼ਾਮ ਨੂੰ ਦੱਸਦਾ ਵਾਂ ਤੁਹਾਨੂੰ ਤੇ ਹੁਣ ਇਹ ਮੰਗਣੀ ਰੱਖਣੀ ਆ ਵਿਆਹ ਨਹੀਂ ਕਰਨਾ ਤੇਰਾ ਲੇਕਿਨ ਮੈਨੂੰ ਇਹ ਦੱਸ ਹੁਣ ਦਿਨਾਂ ਤੇ ਲੈ ਕੇ ਮੈਂ ਕਿਹਨੂੰ ਜਾਈਏ ਇੱਕ ਤਾਂ ਮਾਮੀ ਹੋ ਗਈ ਨਾ ਉਹ ਸ਼ੇਖਪੂਰੇ ਵਾਲੀ ਬਸ ਉਹਨੂੰ ਸੱਦ ਲਾਂਗੇ ਉਹ ਤਾਏ ਨੂੰ ਸੱਦ ਲਾਂਗੇ ਠੀਕ ਆ ਲੇਕਿਨ ਉਹ ਹੁਣ ਬਹੁਤ ਦੋ ਹੀ ਤਾਂ ਜੀ ਆ ਤਾਇਆ ਤੇ ਫੁੱਫੂ ਬਹੁਤ ਮੰਮੀ ਅੱਛਾ ਜੀ ਹੋਰ ਸਾਡਾ ਕੋਈ ਨਹੀਂ ਤਾਂ ਜਿਹੜਾ ਜਵਾਈ ਭਾਈ ਸਾਡਾ ਜਿੱਥੇ ਭੈਣ ਅਸੀਂ ਸਾਡੀ ਆ ਉਹ ਤੈਨੂੰ ਨਹੀਂ ਉਹਦਾ ਪਤਾ ਉਹਨੂੰ ਨਹੀਂ ਸੱਦਣਾ ਮੈਂ ਕਹਿੰਦਾ ਉਹਨੂੰ ਸੱਦ ਲਈਏ ਨਾਲ ਉਹਨੂੰ ਵੀ ਲੈ ਚਲੀਏ ਮੈਂ ਕਹਿੰਦਾ ਕਾਰੀ ਫੇ ਉਹਦਾ ਦੇ ਉਹ ਤੈਨੂੰ ਕਿਹੜੀ ਗੱਲ ਦਾ ਉੱਤੇ ਗੁੱਸਾ ਯਾਰ ਜਦੋਂ ਮੈਂ ਉਹਦਾ ਨਾਂ ਲੈਣਾ ਤੂੰ ਬਲਣਾ ਸ਼ੁਰੂ ਹੋ ਜਾਣਾ ਉਹ ਯਾਰ ਉਹਦੀਆਂ ਹਰਕਤਾਂ ਹੀ ਨਹੀਂ ਹੈਗੀਆਂ ਕਿਤੇ ਲਿਜਾਣ ਵਾਲੀਆਂ ਕਿਹੜੀਆਂ ਹਰਕਤਾਂ ਉਹਦੀਆਂ ਜਵਾਈ ਭਾਈ ਆ ਯਾਰ ਕੋਈ ਖਿਆਲ ਕਰ ਲੋ ਕੀ ਕਹਿਣਗੇ ਉਦੋਂ ਮਾਮੀ ਘਰ ਗਿਆ ਵਣ ਦਾ ਮੋਬਾਈਲ ਚੁੱਕ ਕੇ ਜੇਬ ਚ ਪਾ ਲਿਆ ਉਹ ਤਾਂ ਮੈਨੂੰ ਬੈਲ ਉਸੇ ਟਾਈਮ ਹੀ ਆ ਗਈ ਤੇ ਉੱਤੋਂ ਕਹਿੰਦਾ ਮੈਂ ਸ਼ੁਗਰ ਲੱਗਾ ਨਿਆਣਿਆਂ ਦੇ ਨਾਲ ਉਹ ਹਰਕਤਾਂ ਯਾਰ ਮੈਨੂੰ ਵੀ ਹਰਕਤਾਂ ਦਾ ਪਤੀਆ ਹੁਣ ਕੀ ਕਰੀਏ ਭੈਣ ਦਾ ਘਰ ਛੱਡਦੀ ਆ ਫਿਰ ਜੇ ਇਦਾਂ ਚਲੇ ਗਏ ਦਿਨ ਲੈਣ ਉਹ ਅੱਗੇ ਸਾਨੂੰ ਬੋਲਦਾ ਵਾ ਉਹਨੂੰ ਤੈਨੂੰ ਪਤਾ ਜੀ ਆ ਕਿ ਉਹ ਮਾੜਾ ਜਿਹਾ ਅੜੀਅਲ ਆ ਉਹਨੂੰ ਧੱਕਾ ਲਾ ਕੇ ਟੋਰਨਾ ਪੈਂਦਾ ਯਾਰ ਉਹਨੂੰ ਮੈਂ ਤਾਂ ਕਹਿੰਦਾ ਨਾਲ ਲੈ ਜੀ ਉਹਨੂੰ ਫੋਨ ਕਰੀਏ ਤੇ ਜਾਂ ਆਪ ਉਹਦੇ ਵੱਲ ਚੱਲੀਏ ਉਹਨੂੰ ਬਣਾ ਕੇ ਉਹਨੂੰ ਕੋਈ ਦੱਸੀਏ ਕਿ ਵੀ ਤੇਰੇ ਦਿਨ ਲੈਣ ਜਾਣੇ ਅੱਗੇ ਲੱਗ ਕੇ ਟੋਰ ਤੇ ਤੂੰ ਚੱਲ ਜਾਣਾ ਸੀ ਇੱਧਰ ਨੂੰ ਕਾਹਤੋਂ ਆਇਆ ਸੀ ਮੈਨੂੰ ਕੀ ਪੁੱਛਣਾ ਤੂੰ ਮੇਰੇ ਨਾਲ ਜਾਣਾ ਓਏ ਉਹਦੇ ਵੱਲ ਮੈਂ ਨਹੀਂ ਜਾਣਾ ਹੈਗਾ ਤੂੰ ਇਕੱਲੇ ਨੇ ਜਾਣਾ ਵਾ ਓਏ ਪਿਓ ਹੁੰਦਾ ਤੇ ਉਹਨੂੰ ਲੈ ਜਾਂਦੇ ਹੁਣ ਆਪਾਂ ਦੋਵੇਂ ਭਰਾ ਵਾਂ ਮੈਨੂੰ ਦੱਸ ਕਿਹਨੂੰ ਖੜਨਾ ਜਾ ਕੇ ਤੂੰ ਜਦੋਂ ਕਹਿਣਾ ਵਾ ਵੀ ਭਾਜਨ ਇਦਾਂ ਕਰਕੇ ਮੇਰੇ ਮੈਂ ਨਹੀਂ ਕਹਿਣਾ ਮਿਹਨਤ ਤਰਲਾ ਤੂੰ ਹੀ ਕਰਨਾ ਸਾਰਾ ਕੁਝ ਮੈਂ ਸਿਰਫ ਉਹਨੂੰ ਇਹ ਕਹਿਣਾ ਕਿ ਨਾਲ ਤੁਰ ਪਿਆ ਜੇ ਤੁਰ ਪਿਆ ਤੇ ਠੀਕ ਆ ਵਰਨਾ ਬਾਕੀ ਗੱਲਾਂ ਤੂੰ ਹੀ ਕਰਨੀਆਂ ਬਦਲੇ ਭੈਣ ਕੋ ਲਊਗਾ ਹੀ ਦੇਖੀ ਜਾਊ ਸਮਝ ਆਈ ਆ ਅਸੀਂ ਇਹੀ ਤੂੰ ਅੱਗੇ ਲੱਗ ਟੋਰਾਂ ਦੇ ਘਰ ਚਲੀਏ ਅਸੀਂ ਸਮਝ ਲਾਂਗੇ ਮਰ ਗਈ ਆ ਮੈਂ ਬਲਕਿ ਆ ਦੇਖ ਮੈਂ ਹੁਣੇ ਲੱਗਾ ਉਹਨੂੰ ਫੋਨ ਕਰਨ ਉਹਨੂੰ ਦੱਸਦੇ ਆ ਵੀ ਇਦਾਂ ਕਰਕੇ ਤੇਰੇ ਦਿਨ ਲੈਣ ਜਾਣਾ ਵਾ ਮੈਂ ਤੈਨੂੰ ਦੱਸੀ ਜਾਂਦਾ ਮਿੰਤਾ ਨਹੀਂ ਕਰਨੀਆਂ ਦਿਨ ਭਾਵੇਂ ਜਿੱਦਾਂ ਮਰਜ਼ੀ ਤੂੰ ਉਹਨੂੰ ਕਹਿਣਾ ਮੈਂ ਮਿੰਤਾ ਨਹੀਂ ਕਰਨੀ ਤੂੰ ਬਾ ਚੁੱਪ ਕਰ ਜੇ ਮੈਂ ਤੈਨੂੰ ਫੋਨ ਫੜਾਉਂਗਾ ਤੇ ਤੂੰ ਹੱਸ ਕੇ ਕਹਿ ਦੀ ਜਰਾ ਭਾਈ ਨੇ ਇਦਾਂ ਕਰਕੇ ਤੁਸੀਂ ਨਾਲ ਜਾਓ ਅਗਰ ਇਹਨੂੰ ਵੱਡਾ ਕਰਾਂਗੇ ਤੇ ਯਾਰ ਭੈਣ ਵੀ ਸੁਖੀ ਰਹੂਗੀ ਨਾ ਚੁੱਪ ਕਰ ਹੁਣ ਬੋਲੀ ਨਾ ਵਿੱਚ ਸਲਾਮ ਅਲੈਕਮ ਭਾਈ ਵਾਲੇਕੁਮ ਸਲਾਮ ਕੀ ਹਾਲ ਆ ਆਹੋ ਠੀਕ ਆ ਉਹ ਅਸਲ 'ਚ ਨਾ ਉਹ ਆਪਣਾ ਛੋਟਾ ਨਹੀਂ ਆਪਣਾ ਇਮਲੀ ਹਾਂਜੀ ਤੇ ਉਹਦੀ ਤੁਹਾਨੂੰ ਪਤਾ ਹੀ ਆ ਕਿ ਮੰਗਣੀ ਕੀਤੀ ਹੋਈ ਸੀ ਤੇ ਉਹ ਹੁਣ ਅੱਜ ਆਇਆ ਕਿਤੇ ਫੋਨ ਤੇ ਕਹਿੰਦੇ ਜੀ ਦਿਨ ਲੈਣ ਆਓ ਤੇ ਮੈਂ ਕਿਹਾ ਤੁਹਾਨੂੰ ਨਹੀਂ ਲੈ ਕੇ ਜਾਣਾ ਭਾਈ ਤੇ ਕਿਹਨੂੰ ਲੈ ਕੇ ਜਾਣਾ ਤੁਸੀਂ ਅੱਗੇ ਲੱਗ ਕੇ ਟੁਰਨਾ ਹੈ ਤੇ ਮੈਂ ਕਹਿੰਦਾ ਸੀ ਤੁਸੀਂ ਜਰਾ ਆ ਜਾਓ ਉਹਨੂੰ ਲੈ ਕੇ ਕੁੜੀ ਨੂੰ ਨਾਲ ਤੇ ਆਪਾਂ ਉਧਰ ਚਲੀਏ ਸ਼ਾਮ ਨੂੰ ਦਿਨ ਲੈਣ ਸਹੀ ਤੇ ਉਦੋਂ ਨਹੀਂ ਸੀ ਮੇਰਾ ਪਤਾ ਵੀ ਇਹ ਵੀ ਜਵਾਈ ਇਹਦੀ ਵੀ ਕੋਈ ਇੱਜ਼ਤ ਰੱਖਣੀ ਆ ਉਦੋਂ ਮਾਮਾ ਚੜਿਆ ਸੀ ਤੁਹਾਨੂੰ ਜਦੋਂ ਮੁੰਡੇ ਦੀ ਗੱਲ ਹੋਣੀ ਉਦੋਂ ਕਿੱਥੇ ਸੀ ਮੈਂ ਉਦੋਂ ਨਹੀਂ ਮੈਨੂੰ ਨਹੀਂ ਜਾਣਾ ਉਹ ਭੈਣ ਤੁਹਾਨੂੰ ਹੀ ਅੱਗੇ ਕਰੀਦਾ ਸੀ ਯਾਰ ਮਾਮੂ ਤੇ ਐਵੇਂ ਉਹ ਬੱਸ ਮਾਮੇ ਨੂੰ ਲਾਇਆ ਮਿੰਟ ਬਾਅਦ ਤੁਸੀਂ ਹਾਂ ਉਹ ਐਸੀ ਨਹੀਂ ਹੋਣਾ ਜੋ ਮਰਜ਼ੀ ਕਰ ਲਓ ਪਰ ਮੇਰੇ ਪੈਰਾਂ 'ਚ ਡਿੱਗੋ ਆ ਗਏ ਭਾਣਾ ਤਾਂ ਕੋਈ ਗੱਲ ਨਾ ਹੋਈ ਉਹ ਚਾਹੋ ਕੰਮ ਕਰੋ ਜਾ ਕੇ ਦਲੀਲ ਤਨਾਬ ਤੁਹਾਡੀ ਬਿਸ਼ਤ ਹੋਵੋਗੇ ਨਾ ਉਦੋਂ ਤੁਸੀਂ ਮੇਰੀ ਇੱਜ਼ਤ ਕਰੋਗੇ ਮੇਰੀ ਗੱਲ ਤਾਂ ਸੁਣੋ ਭੈਣ ਹੈਲੋ ਐਡਾ ਨਖਰੇ ਵਾਲਾ ਹੈਗਾ ਉਹ ਜਿਹੜਾ ਨਖਰੇ ਕਰਨ ਡਿਆ ਵਾ ਕਾਤੋਂ ਤੇ ਤਰਲੇ ਕਰਨ ਡਿਆ ਵਾ ਉਹ ਜ਼ਮਾਨੇ ਦੀ 7100 ਗੱਲ ਉਹਨੇ ਮੈਨੂੰ ਸੁਣਾਈ ਜਿਹੜੇ ਜੀ ਜਾਂਦੇ ਆ ਉਹੀ ਲੈ ਜਾ ਤੂੰ ਉਹਨੂੰ ਲਿਜਾਣਾ ਨਹੀਂ ਤੂੰ ਮੇਰੇ ਨਾਲ ਲੱਗ ਆਪਾਂ ਭਾਈ ਨਾਲ ਘਰ ਚੱਲਦੇ ਆ ਘਰ ਜਾ ਕੇ ਉਹਨਾਂ ਘਰ ਗੱਲ ਕਰਦੇ ਚੱਲ ਤੁਰ ਅੱਗੇ ਜਾ ਉਹਨਾਂ ਨੇ ਤੇਰਾ ਸੁਣਿਆ ਨਹੀਂ ਹੈਗਾ ਉਹ ਯਾਰ ਫੋਨ ਤੇ ਉਹ ਗੁੱਸਾ ਕਰਦਾ ਕਰੀ ਜਾਵੇ ਜ਼ਰੂਰੀ ਆ ਪੈ ਗਈ ਠੰਡ ਤੁਹਾਨੂੰ ਸਕੂਨ ਹੋ ਗਿਆ ਤੁਹਾਨੂੰ ਕੱਲ ਦੱਸ ਦਿੱਤਾ ਸੀ ਮੈਨੂੰ ਛੋਟੇ ਨੇ ਕਿ ਉਹਦੇ ਵੀਰੇ ਤੇ ਦਿਨ ਲੈਣ ਜਾਣਾ ਦਿਨ ਤੇ ਚੱਲ ਜਾਣਾ ਸੀ ਤੂੰ ਆਪ ਹੀ ਤੇ ਮੈਂ ਤੇ ਭੈਣ ਆ ਮੈਂ ਤੇ ਚਲੇ ਜਾਵਾਂਗੀ ਚੱਲ ਜੀ ਉੱਥੇ ਹੀ ਰਹਿਣੀ ਪੱਕਾ ਫਿਰ ਹਾਂ ਪੱਕਾ ਇਹ ਮੈਨੂੰ ਕਾਹਦੀ ਉਦੋਂ ਨਹੀਂ ਸੀ ਉਹਨਾਂ ਨੂੰ ਪਤਾ ਵੀ ਇਹ ਸਾਡੇ ਘਰ ਦਾ ਵੱਡਾ ਜਵਾਈ ਦੀ ਵੀ ਇੱਜ਼ਤ ਰੱਖਣੀ ਆ ਇੱਜ਼ਤ ਰੱਖਣੀ ਤੁਹਾਡੀ ਇੱਜ਼ਤ ਹੀ ਕਰਦੇ ਨੇ ਪਤਾ ਨਹੀਂ ਕਿਹੜੀ ਕਰਦੇ ਆ ਹਾਂ ਗੱਲਾਂ ਕਰੀ ਫਿਰਦੀ ਆ ਇੱਥੇ ਖੁੱਸਾ ਪਤਾ ਕਿਹੜਾ ਦੇ ਗਏ ਆ ਹੈ ਖੁੱਸੇ ਦੇ ਬਾਹਰੋਂ ਮੈਂ ਜਾ ਕੇ ਰੇਟ ਲਾਇਆ 450 ਦਾ ਖੁੱਸਾ ਕਹੀ ਜਾਂਦੇ ਨੇ ਹਾਂ
ਸੂਟ ਲੋਕੀ ਜਵਾਈਆਂ ਨੂੰ ਦੇ ਕੇ ਜਾਂਦੇ 8-8 9-9 ਵਾਲਾ ਸੂਟ ਹੁੰਦਾ ਵਾ ਅੱਛਾ ਆ 1200 ਦਾ ਸਾਰਾ ਵਾਸ਼ਨ ਵੇਖ ਲਓ ਸੂਟ ਲੈ ਕੇ ਮੇਰੇ ਮੱਥੇ ਮਾਰੇ ਆ ਤੇ ਤੁਸੀਂ ਫਿਰ ਆਪ ਲੈ ਆਇਆ ਕਰੋ ਆਹ ਕੱਟੀ ਦੇ ਕੇ ਗਏ ਆ ਹੈ ਉਹਨਾਂ ਨੂੰ ਸਾਰਿਆਂ ਨੂੰ ਇੰਨੀ ਤਮੀਜ਼ ਨਹੀਂ ਹੈਗੀ ਵੀ ਇਹਨੂੰ ਕੋਈ ਜਾਨਵਰ ਵੱਡਾ ਦੇ ਕੇ ਜਾਈਏ ਇਹਦਾ ਦੁੱਧ ਘੁੱਟ ਕਿੱਦਾਂ ਪੀਵਾਂਗੇ ਇਹਨੂੰ ਤਾਂ ਮੈਂ ਪਾਲ ਕੇ ਵੱਡਾ ਕਰਕੇ ਥੱਕ ਜਾਵਾਂਗਾ ਇਹਦਾ ਬੇਫਾਰਮ ਪਹਿਲੇ ਬਣਾਵਾਂ ਮੈਂ ਹੈ ਕੁਛ ਦਿੰਦੇ ਹੀ ਨੇ ਨਾ ਮੇਰੇ ਮਾਪਿਓ ਖਾਲੀ ਹੱਥ ਨਹੀਂ ਭੇਜਦੇ ਤੈਨੂੰ ਕੁਛ ਨਾ ਕੁਛ ਦਿੰਦੇ ਹੀ ਰਹਿੰਦੇ ਨੇ ਤੁਹਾਡੇ ਤਰ੍ਹਾਂ ਨਹੀਂ ਖਾਲੀ ਹੱਥ ਮੂੰਹ ਚੁੱਕ ਕੇ ਚਲੇ ਮੇਰੇ ਜਾਂਦੇ ਕੋਲ ਕੁਝ ਖਾਣਾ ਨਹੀਂ ਮੈਂ ਤੈਨੂੰ ਦੱਸਾਂ ਜਾਓ ਕੰਮ ਕਰੋ ਜਾ ਕੇ ਕੰਮ ਕਰੋ ਜਾ ਕੇ ਦਿਮਾਗ ਖਰਾਬ ਕੀਤਾ ਮੇਰਾ ਵੱਡੇ ਸਾਲੇ ਬਣੀ ਫਿਰਦੇ ਆ ਇਹਨਾਂ ਨੂੰ ਹੁਣ ਮੈਂ ਦੱਸਾਂਗਾ ਦੱਸੀ ਹੈ ਖੈਰ ਹੋਵੇ ਵੈਸੇ ਹੈ ਆ 2 ਧੁੱਪਾਂ ਲੱਗੀਆਂ ਨਾ ਅੱਲਾ ਖੈਰ ਕਰੇ ਸਾਰਾ ਸੈੱਟ ਹੋ ਜਾਣਾ ਵਾ ਹੈ ਆ ਕਣਕ ਵੱਢਣ ਦੇ ਕਾਬਲ ਹੋ ਜਾਣੀ ਹੁਣ ਹਾਂ ਕਣਕ ਵੱਢਣ ਦੇ ਕਾਬਲ ਹੋਏ ਨੇ ਉਹ ਘੰਟਾ ਹੋ ਗਿਆ ਹੁਣ ਤੇ ਬੂਥਾ ਸਹੀ ਕਰ ਲਾ ਘਰੋਂ ਲੱਗੀਆਂ ਤੂੰ ਇਹੀ ਜ਼ਬਾਨ ਚਲਾਉਣ ਕੈਂਚੀ ਤੇਰੀ ਬੰਦ ਹੀ ਨਹੀਂ ਹੁੰਦੀ ਕੈਂਚੀ ਕਿਸ ਤਰ੍ਹਾਂ ਬੰਦ ਹੋਏ ਮੇਰੇ ਭਰਾ ਦਾ ਵਿਆਹ ਸੀ ਅਸੀਂ ਚਲੇ ਜਾਂਦੇ ਤੇ ਕਿਹੜਾ ਕੋਈ ਫਰਕ ਪੈ ਜਾਣਾ ਸੀ ਤੇ ਵਿਆਹ ਭਰਾਵਾਂ ਦਾ ਵਿਆਹ ਤੇ ਉਦੋਂ ਨਹੀਂ ਸੀ ਪਤਾ ਉਹਨਾਂ ਨੂੰ ਕੀ ਨਹੀਂ ਪਤਾ ਉਹਨਾਂ ਨੂੰ ਜਦੋਂ ਮਾਮੇ ਨੂੰ ਅੱਗੇ ਕਰ ਲਿਆ ਸੀ ਉਹਨਾਂ ਨੇ ਮਾਮੇ ਦੀ ਤੁਹਾਨੂੰ ਬੜੀ ਤਕਲੀਫ ਹੈ ਤਕਲੀਫ ਹੋਣੀ ਨਹੀਂ ਹੈ ਸਾਡੀ ਕੋਈ ਇੱਜ਼ਤ ਨਹੀਂ ਕਰਦੇ ਹੋ ਸਾਡੀ ਕੋਈ ਇੱਜ਼ਤ ਨਹੀਂ ਹੈਗੀ ਤੇ ਸਾਡੀ ਇੱਜ਼ਤ ਵਾਸਤੇ ਸਾਨੂੰ ਬੁਲਾਇਆ ਸੀ ਪੂਰਾ ਖਾਨਦਾਨ ਉੱਥੇ ਇਕੱਠਾ ਹੋਇਆ ਹੋਣਾ ਇਕੱਠਾ ਇਹਦਾ ਹੋਇਆ ਰਵੇ ਛਿੱਤਰ ਮਾਰਨਗੇ ਸਾਨੂੰ ਤੇ ਛਿੱਤਰ ਮਾਰਨੇ ਆ ਤੁੰਨ ਕਿੰਨਾ ਰੱਖ ਦਿਆਂਗੇ ਉਹਨਾਂ ਨੂੰ ਮੇਰੇ ਉਹਨਾਂ ਨੂੰ ਤੇਰੇ ਭਰਾਵਾਂ ਨੂੰ ਹੀ ਚਾਹੀਦਾ ਵਾ ਵੀ ਮੇਰੀ ਇੱਜ਼ਤ ਕਰਨ ਮੇਰੇ ਤੇ ਭਰਾਵਾਂ ਨੂੰ ਕਰਵਾਉਣ ਉਹਨਾਂ ਨੂੰ ਨਾ ਕੋਈ ਗੱਲ ਕਹੋ ਉਹਨਾਂ ਨੂੰ ਨਾ ਗੱਲ ਕਰਾਂ ਉਹ ਰੂੰ ਦੇ ਬਣੇ ਆ ਤੁਹਾਡੀ ਇੱਜ਼ਤ ਕਰਦੇ ਨੇ ਤੁਸੀਂ ਨਾ ਇੰਜ ਕਰਿਆ ਕਰੋ ਕਰਦੇ ਹੁਣ ਤੇ ਆ ਇੱਥੇ ਤੱਕ ਨੋਬਤ ਨਾ ਆਵੇ ਬੁਲਾਇਆ ਉਹਨਾਂ ਨੇ ਤੁਹਾਨੂੰ ਤੁਹਾਡੇ ਚ ਆਪਣੇ ਚਾਕੜ ਬੋਲ ਨੇ ਬੁਲਾਇਆ ਮੈਂ ਤਾਂ ਨਹੀਂ ਜਾਂਦਾ ਹਾਂ ਕਿਉਂ ਨਹੀਂ ਜਾਣਾ ਬਹੁਤ ਮੈਂ ਆਪਣਾ ਕੰਮ ਛੱਡ ਕੇ ਜਾਵਾਂ ਆ ਜਾ ਬਹੁਤਾ ਨਾ ਉੱਥੇ ਬੋਲੀ ਨਾ ਚੁੱਪ ਕਰਕੇ ਰਹੀ ਅੱਛਾ ਤਾਂ ਕੋਈ ਵੀ ਨਹੀਂ ਭਾਜਨ ਕੋਈ ਵੀ ਨਹੀਂ ਹੈਗਾ ਭੈਣ ਲਾਲਾ ਕਿੱਧਰ ਗਿਆ ਘਰ ਸਾਰਾ ਖਾਲੀ ਆ ਆਪ ਹੈ ਕੋਈ ਨਹੀਂ ਫੋਨ ਮਿਲਾ ਡੰਗਰ ਵੀ ਇਕੱਲੇ ਹੀ ਆ ਹਾਂ ਹਾਂਜੀ ਸਾਲਾ ਜੀ ਹੁਣ ਕੱਲ ਹੀ ਫੋਨ ਕੀਤਾ ਅਸਲਾਮ ਵਾਲੇਕਮ ਭਾਜੀ ਵਾਲੇਕੁਮ ਸਲਾਮ ਉਹ ਭਾਜੀ ਅਸੀਂ ਇੱਥੇ ਘਰ ਆਏ ਸੀ ਤੇ ਮੈਂ ਤਾਂ ਇਮਲੀ ਤੁਸੀਂ ਹੈ ਹੀ ਨਹੀਂ ਇੱਥੇ ਕੋਈ ਘਰ ਕੀ ਮੰਜੇ ਤੋਂ ਆਉਣਾ ਹੈ ਤੁਸੀਂ ਸਾਡੇ ਜਦੋਂ ਮੈਂ ਤੁਹਾਨੂੰ ਪਹਿਲੇ ਫੋਨ ਤੇ ਤਾਂ ਕਹਿਤਾ ਵੀ ਮੈਂ ਨਹੀਂ ਆਉਣਾ ਤੇ ਤੁਸੀਂ ਘਰ ਕੀ ਲੈਣ ਆਏ ਹੋ ਉਹ ਭਾਵੇਂ ਤੁਸੀਂ ਦੱਸੋ ਸਹੀ ਕਿੱਥੇ ਹੋ ਕਦੋਂ ਆਉਣਾ ਕਿੱਥੇ ਆ ਕਦੋਂ ਆਉਣਾ ਗੱਲ ਕਰਨੀ ਆ ਭਾਵੇਂ ਤੁਸੀਂ ਐਵੇਂ ਗੁੱਸਾ ਕਰੀ ਜਾਂਦੇ ਉੱਥੇ ਆ ਜਾਓ ਪੈਲੀਆਂ 'ਚ ਜਿੱਥੇ ਕਣਕ ਆਪਣੀ ਆ ਘਰ ਦੇ ਪਿੱਛੇ ਨਹੀਂ ਹੋਰ ਕਿੱਥੇ ਉਹ ਪਿੱਛੇ ਘਰ ਤੇ ਕਣਕ ਲੱਗੀ ਹੈ ਅੱਛਾ ਚਲੋ ਅਸੀਂ ਆਏ ਆ ਰਹੇ ਆ ਤੂੰ ਆ ਕੇ ਜਿਹੜਾ ਚੰਨ ਚੜਾਉਣਾ ਕੀ ਹੋਇਆ ਆਉਣ ਲੱਗੇ ਹੀ ਤੇਰੇ ਖੈਨਾ ਕੌਣ ਆਣ ਲੱਗੇ ਨੇ ਤੇਰੇ ਭਰਾ ਸੋ ਬਿਸਮਿਲ੍ਲਾ ਆਣ ਦੋ ਉਹਨਾਂ ਨੂੰ ਉਹਨਾਂ ਦੀ ਸੁਣ ਤੇ ਲਵੋ ਕਹਿੰਦੇ ਕੀ ਨੇ ਉਹ ਸੁਣੀ ਮੈਂ ਜਾਣਾ ਨਹੀਂ ਤੇ ਨਾ ਜ਼ੋਰ ਪਾਈ ਮੇਰੇ ਭਰਾ ਆਂਡੇ ਨੇ ਮੂੰਹ ਸਿੱਧਾ ਰੱਖੋ ਤੁਸੀਂ ਤੂੰ ਆ ਜਾ ਇੱਥੇ ਆਓ ਬੈਠੇ ਆ ਜਾ ਇੱਥੇ ਰਹਿਣ ਹਰ ਦੇ ਦਫਾ ਹੀ ਨਾ ਇਸ ਤਰ੍ਹਾਂ ਕਰਿਆ ਕਰੋ ਭਰਾ ਨੇ ਮੇਰੇ ਦੁਸ਼ਮਣ ਨਹੀਂ ਉਹ ਚੁੱਪ ਕਰ ਜਾ ਉਹਨਾਂ ਸਾਹਮਣੇ ਤੇਰੀ ਕੈਂਚੀ ਨਾ ਚੱਲੇ ਮੈਂ ਉਹਨਾਂ ਸਾਹਮਣੇ ਗੱਲ ਕਰਨੀ ਚੁੱਪ ਕਰੋ ਗੱਲ ਕਰਨੀ ਰੋਵੇਂ ਤੂੰ ਗੱਲ ਕਰਨ ਸਿੱਧਾ ਰੱਖ ਸਮਝ ਆਈ ਆ ਗਈ ਖੈਰ ਨਾਲ ਚੁੱਪ ਕਰੋ ਅਸਲਾਮ ਵਾਲੇਕਮ ਭਾਜੀ ਵਾਲੇਕੁਮ ਸਲਾਮ। ਭੈਣ ਕੀ ਹਾਲ ਆ ਹਾਂ ਬਈਆ ਵੀਰੇ ਕਿੱਦਾਂ ਠੀਕ ਆ ਹਾਂ ਕੀ ਹਾਲ ਆ ਕੁੜੀਏ ਠੀਕ ਆ ਚਲੋ ਮੈਂ ਉਧਰ ਆ ਕੇ ਬਹਿ ਜਾਂਦਾ ਭਾਜੀ ਇੱਧਰ ਕੀ ਗੱਲ ਮੰਜਾ ਮੁੱਕ ਗਿਆ ਨਹੀਂ ਤੁਸੀਂ ਮੂੰਹ ਹੀ ਓਵੇਂ ਕਰ ਲਿਆ ਮੂੰਹ ਹੀ ਆਉਣ ਤੁਸੀਂ ਉਹਨਾਂ ਨਾਲ ਭਾਜੀ, ਕੀ ਸਿੱਧੇ ਗੱਲ ਤਰੀਕੇ ਹੋਈ? ਗੱਲ ਤੇ ਕਰੋ ਧੌਣ ਦੁਖਦੀ ਐ ਇਹਨੂੰ ਦੇਖੀ ਜਾਣ ਦਾ ਓਏ ਉਹ ਆਪਾਂ ਤੁਹਾਨੂੰ ਪਤਾ ਹੀ ਆ ਵੀ ਇਹਦੀ ਮੰਗਣੀ ਕੀਤੀ ਹੋਈ ਸੀ 2 ਸਾਲਾਂ ਤੋਂ ਉਹ ਕਿਤੇ ਮੈਂ ਸਵੇਰੇ ਘਰ ਬੈਠਾ ਤੇ ਉਹ ਮੈਨੂੰ ਇਹਦੇ ਸਹੁਰੇ ਦਾ ਫੋਨ ਆਇਆ ਤੇ ਉਹ ਮੈਨੂੰ ਕਹਿੰਦਾ ਕਿ ਬਈ ਆਪਾਂ ਨਾ ਹੁਣ ਆ ਵਿਆਹ ਲਾ ਕਰੀਏ ਮਾਮਲਾ ਤੇ ਕਦੋਂ ਦਿਨ ਲੈਣ ਆਉਣੇ ਆ ਤੇ ਉਹ ਮੈਂ ਕਿਹਾ ਜੀ ਜਦੋਂ ਤੁਸੀਂ ਕਹੋ ਕਹਿੰਦਾ ਜੀ ਅੱਜ ਸ਼ਾਮ ਨੂੰ ਹੀ ਆ ਜਾਓ ਅੱਛਾ ਅੱਛਾ ਤੇ ਉਹ ਮੈਂ ਫਿਰ ਕਿਹਾ ਮੈਂ ਕਿਹਾ ਯਾਰ ਚਲੋ ਦਿਨ ਲੈਣ ਜਾਂਦੇ ਆ ਸਾਡੇ ਵੱਡੇ ਕਿਹੜੇ ਆ ਭੈਣ ਤੈਨੂੰ ਪਤਾ ਹੀ ਆ ਹਾਂਜੀ ਹਾਂਜੀ ਸਾਡੇ ਕੋ ਆ ਸਾਡਾ ਭਾਜਣ ਹੀ ਆ ਇੱਕ ਜ਼ਾਹਿਰ ਹੈ। ਸਾਡੇ ਮਾਮਲੇ ਸਾਰੇ ਇਹਨੇ ਹੀ ਵੇਖਣੇ ਆ ਉਹ ਤਾਂ ਫਿਰ ਮੈਂ ਇਮਲੀ ਨੂੰ ਉੱਥੋਂ ਮਰਬਿਓ ਲਿਆ ਤੇ ਮੈਂ ਕਿਹਾ ਚੱਲ ਯਾਰ ਭਾਜੀ ਨਾਲ ਚੱਲੀਏ ਤੇ ਭਾਜੀ ਤੁਸੀਂ ਅੱਗੇ ਹੋ ਕੇ ਸਾਰੇ ਮਾਮਲੇ ਕਰਨੇ ਆ ਸ਼ਾਮ ਨੂੰ ਤੁਸੀਂ ਜਾ ਕੇ ਨਿਬੜਨਾ ਸਾਡਾ ਹੋਰ ਕੌਣ ਆ ਗੱਜ ਕੇ ਆਓ ਵੱਜ ਕੇ ਆਓ ਪੂਰੇ ਪਿੰਡ ਨੂੰ ਪਤਾ ਹੋਣਾ ਚਾਹੀਦਾ ਵਾ ਕਿ ਇੱਕ ਸਾਡੀ ਭੈਣ ਆ ਚੱਲ ਅਸੀਂ ਜਵਾਈ ਨਹੀਂ ਤੇ ਵਿਆਹ 'ਚ ਹੋਣਾ ਤੇ ਉਹ ਵਿਆਹ ਸਜਣਾ ਭਲਾ ਓਏ ਗੱਲਾਂ ਜਿੱਦਾਂ ਚਾਹ ਹੁੰਦਾ ਹੈ ਵਿਆਹਾਂ ਦਾ ਹਾਂ ਟੈਨਸ਼ਨ ਨਾ ਉੱਠ ਲੈ ਕੇ ਚੱਲ ਜਾ ਉਹਨਾਂ ਨਾਲ ਚੱਲ ਜਾ ਉੱਠ ਕੇ ਜਾ ਭਾਜੀ ਕਾਤੋਂ ਤੁਸੀਂ ਨਾਲ ਹੀ ਜਾਣਾ ਨਹੀਂ ਜਾਣਾ ਮੈਂ ਨਹੀਂ ਜਾਣਾ ਤੁਹਾਨੂੰ ਕਹਿਣ ਵਾਸਤੇ ਤੇ ਆਏ ਨੇ ਉਹ ਉਹ ਸਾਰੇ ਤੇਰਾ ਖਾਨਦਾਨ ਇੱਥੇ ਹੈਗਾ ਫੇਰ ਜਾਵਾਂਗਾ ਮੈਂ ਹੁਣ ਭਾਜੀ ਤੁਹਾਡੇ ਤੋਂ ਬਗੈਰ ਤਾਂ ਵਿਆਹ ਸਜਣਾ ਹੀ ਨਹੀਂ ਹਾਂ ਸਹੀ ਤੁਸੀਂ ਕਹਿੰਦਾ ਆਉਣਾ ਵਾ ਤੇ ਵਿਆਹ ਤੇ ਰੌਣਕ ਲੱਗਣੀ ਆ ਇਹ ਹਿਸਾਬ ਬਿਲਕੁਲ। ਨਾਲ ਤੁਸੀਂ ਮੈਂ ਤੁਹਾਡਾ ਮਜ਼ਾਈਆ ਵਾਂ
ਹੈ ਮਖੌਲੀਆਂ ਮੈਂ ਤੁਹਾਡਾ ਮੈਂ ਆਉਣਾ ਤੁਹਾਡਾ ਵਿਆਹ ਸਜਣਾ ਭਾਜੀ ਤੁਸੀਂ ਬੱਚਿਆਂ ਨੂੰ ਆਰੇ ਲਾਈ ਰੱਖਣਾ ਦੇਖ ਲਈਓ ਭਾਵੇਂ ਬੱਚੇ ਠੀਕ ਹੈ। ਪੁੱਛਣ ਡਏ ਤੁਹਾਡਾ ਆ ਇਸ ਕਰਕੇ ਮੈਨੂੰ ਸੱਦਣ ਦੇ ਉੱਥੇ ਸਾਡੀ ਇੱਜ਼ਤ ਕਰਦੇ ਨੇ ਪਿਆਰ ਜਿੱਦਾਂ- ਕਰਦੇ ਤੁਹਾਡਾ। ਜਿੱਦਾਂ ਮੈਂ ਕਿਹਾ ਪਿਛਲਾ- ਵੀ ਤੁਸੀਂ ਵੱਡੇ ਵਜਾਓ ਮੈਂ ਤਦ ਨਹੀਂ ਉੱਥੇ ਆਉਣਾ ਆ ਵੇਖੋ ਪਿਛਲੀ ਵਾਰੀ ਆ ਪਿੱਛੇ ਸਾਡੇ ਤਾਏ ਦੇ ਮੁੰਡੇ ਦਾ ਵਿਆਹ ਸੀ ਆਹੋ ਵੀਰੇ। ਇਮਤਿਆਜ਼ ਦਾ ਆਹੋ, ਆਹੋ। ਉਹ ਉਦੋਂ ਤੁਸੀਂ ਮੈਂ ਕਹਿੰਦਾ ਥੱਲੇ ਲਾਰ ਲਾਚਾ ਉੱਤੇ ਬੋਸਕੀ ਤੇ ਕਮੀਜ਼ ਥੱਲੇ ਖੁੱਸਾ ਪਾਇਆ ਉੱਤੇ ਪੱਗ ਰੱਖੀ ਐਦਾਂ ਹੀ ਜੱਜ ਵੱਜ ਕੇ ਤੁਸੀਂ ਹੁਣ ਆਉਣਾ ਤੇ ਮੈਂ ਕਹਿੰਦਾ ਬੱਲੇ ਬੱਲੇ ਹੋਣੀ ਹੈ ਉਸ ਵਿਆਹ ਤੇ ਤਾਂ ਭਰਾ ਸੋਹਣਾ ਹੀ ਏਡਾ ਲੱਗਣ ਡਿਆ ਸੀ ਅੱਧੇ ਤਾਂ ਮੁੰਡੇ ਇਹ ਸਮਝਣ ਡਿਆ ਸੀ ਪਤਾ ਨਹੀਂ ਘੋੜੇ ਨਚਾਉਣ ਵਾਲਾ ਆਇਆ ਓਏ ਉਹਦਾ ਮਤਲਬ ਵੀ ਅੱਧੇ ਸ਼ੁਗਲ ਕਰਦਾ ਹੈ, ਆ ਸ਼ੁਗਲ। ਇੱਜ਼ਤ ਕਰਨ ਡਿਆ ਵਾ। ਨਹੀਂ ਨਹੀਂ ਸ਼ੁਗਲ ਕਰਦਾ ਆ ਸ਼ੂਗਰ ਉਹ ਛੋਟਾ ਵੀਰਾ ਸਾਡਾ ਮਜ਼ਾਕ ਕਰਦਾ ਉਹ ਛੋਟਾ ਅਸੀਂ ਕਿਹੜਾ ਕੋਲੋਂ ਕੀਤੀ ਉੱਥੇ ਕਹਿਣ ਡਿਆ ਖੁਸ਼ੀ ਤੇ ਬਾਹਰ ਦਾ ਨਾ ਮੌਕਾ। ਹਾਸਾ ਆਇਆ ਚੱਲ ਵੀਰੇ ਆ ਵੇਖੋ ਨਾ ਜਦੋਂ ਬਾਨੂ ਦਾ ਵਿਆਹ ਕੀਤਾ ਹਾਂ। ਆ 27 ਵਾਲੀ ਦਾ ਉਹ ਉਦੋਂ ਅੱਗੇ ਹੋ ਗਏ ਭਾਜਨ ਨੇ ਮੈਂ ਕਹਿੰਦਾ ਚਿੱਟਾ ਸੂਟ ਕਾਲੀ ਵੇਸਕੋਟ ਉੱਤੇ ਐ ਤੇਲ ਲਾਇਆ ਚੀਰ ਵਾਇਆ ਅੱਖਾਂ 'ਚ ਇੰਨਾ ਸੁਰਮਾ ਪਾਇਆ ਸ਼ਹਿਜ਼ਾਦਾ ਲੱਗਦਾ ਸੀ ਭਾਜੀ ਮੈਂ ਉਹਨਾਂ ਉਤੋਂ ਵਿਆਹ ਗਰਮੀਆਂ ਦੇ ਵਿੱਚ ਲਾਲਾ ਸਾਡਾ ਇੰਨਾ ਨੱਚਿਆ ਉਹ ਤੇ ਲੋਕੀ ਸਮਝਣ ਲੱਗ ਗਏ ਕਿ ਪਤਾ ਨਹੀਂ 250 ਰੁਪਏ ਦਾ ਨਾਨ ਤੜਿਆ ਲੱਗਣ ਡਿਆ ਦੂਰੋਂ ਮੁੜ ਜਾ ਆ ਤੇਰਾ ਭਰਾ ਛੋਟਾ ਛੇੜਦਾ ਪਿਆ ਹੁਣ ਤੇ ਛੇੜਦਾ ਵਾਲ ਮੈਂ ਵੀਰੇ ਵੀਰੇ ਹੁਣ ਤੇ ਵਾਲ ਹੀ ਲੱਥ ਗਏ ਹੁਣ ਚੀਰ ਕਿੱਥੇ ਵਾਣਾ ਕੋਈ ਗੱਲ ਨਹੀਂ ਭੈਣ ਭਾਜੀ ਤੇ ਤੋਂ ਬਗੈਰ ਅਸੀਂ ਨਾ ਜੰਜ ਚੜ ਲੈਂਦੇ ਨਹੀਂ ਨਾ ਅਸੀਂ ਇਹਦੀ ਮਹਿੰਦੀ ਹੋਣ ਦੇਣੀ ਮਹਿੰਦੀ ਤੇ ਆ ਕੇ ਕਿੰਨੇ ਭੰਗੜਾ ਪਾਉਣਾ ਅੱਜ ਜਿੱਦਾਂ ਪਿੱਛੇ ਇਮਤਿਆਜ਼ ਦੀ ਮਹਿੰਦੀ ਤੇ ਹਾਂ। ਹੈ ਇਮਤਿਆਜ਼ ਦੀ ਮਹਿੰਦੀ ਤੇ ਇੰਜ ਕਰਕੇ ਸਾਰੇ ਹੀ ਭੰਗੜਾ ਪਾਉਣ ਦੇ ਭਾਜੀ ਨੇ ਵਿੱਚ ਆ ਕੇ ਐ ਕੀਤਾ ਲੈ ਕਿੱਦਾਂ ਮੈਂ ਕਹਿੰਦਾ ਆਲੇ ਦੁਆਲੇ ਤਾੜੀਆਂ ਵੱਜੀਆਂ ਉਸ ਵਿਆਹ ਤੇ ਭਾਜੀ ਨੇ ਸ਼ਰਾਬ ਵੀ ਇੰਨੀ ਪੀਤੀ ਸੀ ਬੜਕਾ ਮਾਰਨ ਡਿਆ ਸੀ ਖੁਸ਼ੀਆਂ ਦੇ ਨਾਲ ਪੂਰਾ ਪਿੰਡ ਦੇਖਣ ਡਿਆ ਸੀ ਕਿ ਵਾਕਈ ਸਾਡਾ ਜਵਾਈ ਨੇ ਸ਼ਰਾਬ ਪੀਤੀ ਸੋਹਣੇ ਕੱਪੜੇ ਪਾਏ ਮਹਿੰਦੀ ਦੇ ਵਿੱਚ ਸਜਿਆ ਸੀ ਉਹ ਕਿਤੇ ਉਲਟੀ ਆ ਗਈ ਤੇ ਉਲਟੀ ਖੁਸਰੇ ਦੇ ਬਿੱਗ ਤੇ ਕਰ ਦਿੱਤੀ ਉਹ ਸ਼ੁਗਰ ਆ ਲੱਗਿਆ ਭਰਾਵਾ ਆ ਨਹੀਂ ਉਹ ਉਲਟੀ ਉਹ ਭਾਜੀ ਤੈਨੂੰ ਪਤਾ ਸਾਡਾ ਅੱਬਾ ਵੀ ਹੈ ਨਹੀਂ ਸਾਡਾ ਤਾਂ ਪਿਓ ਵੀ ਤੂੰ ਆ ਸਾਡਾ ਤਾਂ ਤਾਇਆ ਵੀ ਤੂੰ ਆ ਸਾਡਾ ਵੱਡਾ ਜਵਾਈ ਆ ਤੂੰ ਵਾਹ। ਸਭ ਕੁਝ ਤਾਂ ਤੂੰ ਆ ਬਿਲਕੁਲ ਮੈਂ ਤਾਂ ਕਹਿੰਦਾ ਵਾ ਕਿ ਤੂੰ ਆਉਣਾ ਵਾ ਤੇ ਵਿਆਹ ਤੇ ਰੌਣਕ ਲੱਗਣੀ ਆ ਮੇਰੇ ਤਾਂ ਸਾਰੇ ਯਾਰ ਸੱਜਣ ਉਡੀਕਣ ਡਏ ਆ ਕਹਿੰਦੇ ਤੁਹਾਡੇ ਜਵਾਈ ਤੋਂ ਬਗੈਰ ਵਿਆਹ ਸਜਣਾ ਹੀ ਨਹੀਂ ਹੈਗਾ ਹਾਂ ਸਹੀ ਗੱਲ ਆ ਭਾਜੀ ਨੇ ਜਦੋਂ ਉੱਥੇ ਆਉਣਾ ਵਾ ਜ਼ੀਨ ਦੀ ਪੈਂਟ ਪਾਈ ਹੋਣੀ ਸਕਿਨ ਫਿਟਿੰਗ ਸ਼ਰਟ ਪਾਈ ਹੋਣੀ ਹਾਂ, ਹੈਂ? ਹਾਂ। ਨਾਲ ਅਸੀਂ ਭਾਜੀ ਲਈ ਟੂਪਾਂ ਵੀ ਮੰਗਾਉਣੀਆਂ ਰੋਸ਼ਨੀ ਵਾਲੀਆਂ ਟੂਪਾਂ ਨਹੀਂ ਹੁੰਦੀਆਂ ਜਿਹੜੀਆਂ ਉਹ ਕੀ ਕਰਨੀ ਆ ਭਾਜੀ ਨੇ ਡਾਂਸ ਕਰਨਾ ਵਾ ਤੇ ਤੋੜਨੀਆਂ ਨਹੀਂ ਹੈਗੀਆਂ ਮੈਂ ਗਵਿੰਦੇ ਦਾ ਸ਼ਾਗਿਰਦ ਵਾਂ ਤੁਹਾਡੀ ਵੇਖੋ ਕਿੰਨੀ ਇੱਜ਼ਤ ਕਰਦੇ ਭਾਜੀ, ਉਹ item ਕਰਕੇ ਦਿਖਾਉਣੀ ਤੁਸੀਂ। ਭਾਵੇਂ ਸੂਟ ਸੋਹਣੇ ਮੈਂ ਲੈ ਕੇ ਦਿੱਤੇ ਆ। ਵੈਰੀ ਗੁੱਡ ਹਾਂ। ਆ ਦੇਖ ਨਾ ਕਿੰਨੀ ਤੇਰੀ ਚਾਕ ਕਰਨ ਦਿਆ ਹੁਣ ਉਹਦੇ ਵਿਆਹ ਤੇ ਜੇ ਤੂੰ ਹੀ ਨਾ ਹੋਇਆ ਭਾਜੀ ਤਾਂ ਕੀ ਵਿਆਹ ਕਰਨਾ ਭਾਜੀ ਨਾਲੇ ਤੁਸੀਂ ਜਦੋਂ ਆਪਣੇ ਭਰਾ ਦੇ ਵਿਆਹ ਤੇ ਸਾਨੂੰ ਸੱਦਿਆ ਸੀ ਨਾ ਉਸ ਮਹਿੰਦੀ ਤੇ ਤੁਸੀਂ ਬਾਂਦਰ ਵਾਲੀ ਆਈਟਮ ਕਰਨੀ ਆ ਮੇਰੇ ਵਿਆਹ ਤੇ ਵੀ ਕਰਨੀ ਆ ਕਰਾ ਬਿਸ਼ਤ ਕਰਾ ਕੀ ਭਰਾਵਾ ਹੋ ਗਿਆ ਬੱਚਾ ਹੈ ਤੁਹਾਡੇ ਨਾਲ ਕਿਸੇ ਓਏ ਬੱਚਾ ਹੋਇਆ ਵੜ ਦੇਣਾ ਚਾਹੀਦਾ ਵਾ ਭੈਣ ਮੈਨੂੰ ਇਹ ਦੱਸ ਉਹ ਸਰਵਰ ਤੇ ਵਿਆਹ ਤੇ ਗਏ ਆ ਉਹ ਬੱਚ ਕਰਦੇ ਵਿਆਹ ਤੂੰ ਪਾਉਣਾ ਪਿਆ ਤੇ ਮੇਰੀ ਉਹ ਲੈ ਆਉਂਦਾ ਚੁੱਕ ਨਹੀਂ ਨਹੀਂ ਮੈਂ ਇਹ ਦੱਸਣੇ ਆ ਭਾਜੀ ਤੁਹਾਡੀ ਕਿੱਥੇ ਨਹੀਂ ਇੱਜ਼ਤ ਕਰਾਈ ਉਹ ਸਰਵਰ ਤੇ ਵਿਆਹ ਤੇ ਭੈਣ ਲੈ ਸਰਵਰ ਤੇ ਵਿਆਹ ਤੇ ਭਾਜੀ ਗਿਆ ਬਣ ਕੇ ਮੈਂ ਕਹਿੰਦਾ ਕਿੰਨੀ ਇੱਜ਼ਤ ਤੇਰੀ ਕਰਾਈ ਹੈ ਤੂੰ ਐ ਕਰਕੇ ਰੋਟੀ ਖਾਣ ਲੱਗਾ 5 ਬਹਿਰੇ ਮੈਂ ਆਲੇ ਦੁਆਲੇ ਖਿਲਾਤੇ ਮੈਂ ਕਿਹਾ ਭਾਜੀ ਦੇ 32 ਦੰਦਾਂ ਚੋਂ ਗੱਲ ਬਾਹਰ ਨਿਕਲੇ ਅੱਗੇ ਹੋਣੀ ਚਾਹੀਦੀ ਰੋਟੀ ਪੂਰੀ ਲੈ ਉਸ ਵਿਆਹ ਤੇ ਲਾਲਾ ਜਿਹੜੀ ਮਹਿੰਦੀ ਦੀ ਰਾਤ ਨੂੰ ਲਾਲੇ ਨੇ ਆਈਟਮ ਕੀਤੀ ਅੱਛਾ। ਮੈਂ ਇਹਨੂੰ ਯਾਦ ਆ ਤੂੰ ਤਾਂ ਮੈਨੂੰ ਤਰੀਕ ਲਿਖੀ ਵਿਆਹਾਂ ਦੀ ਬਸ ਪਤਾ ਨਹੀਂ ਨਹੀਂ ਲਾਲਾ ਲਾਲਾ ਇੰਜ ਕਰਿਆ ਕਰੋ ਸ਼ੁਕਰ ਅੱਛਾ ਉਹ ਕਰੀ ਜਾਵੇ ਹੈ ਸ਼ੁਕਰ ਕਰਨ ਡਿਆ ਅੱਛਾ ਇਹਨੂੰ ਨਾਲ ਲੈ ਕੇ ਜਾਣਾ ਤੁਸੀਂ ਅੱਛਾ ਉਹਦੀ ਗੱਲ ਤੇ ਸੁਣੋ ਕਹਿੰਦਾ ਕੀ ਹੈ ਅੱਛਾ ਮੈਨੂੰ ਚੰਗੀ ਤਰ੍ਹਾਂ ਚੇਤੇ ਆ ਫਿਰ? ਜਦੋਂ ਮਹਿੰਦੀ ਲੈ ਕੇ ਆਏ ਮੁੰਡੇ ਹਾਂ ਅੱਛਾ ਉਹ ਜਦੋਂ ਨਾ ਇੰਜ ਕਰਕੇ ਲਾਲੇ ਹੁਣ ਸਾਰੇ ਮੁੰਡੇ ਆਈਟਮਾਂ ਕਰੋ ਇੱਕ ਮੁੰਡੇ ਨੇ ਬਾਹ ਦੇ ਉੱਤੇ ਪੈਟਰੋਲ ਪਾ ਕੇ ਤੇ ਇੰਜ ਘੁਮਾਵੇ ਉਹ ਓਏ ਬਾਹਾਂ ਦੇ ਨਾਲ ਹਾਂ ਚੜਿਆ ਫਿਰ ਸਾਡੇ ਚੌਧਰੀ ਨੂੰ ਅੱਛਾ। ਗੁੱਸਾ ਆ ਕੇ ਇੰਜ ਕਰਕੇ ਲਾਲੇ ਨੇ ਸੋਟੀ ਨੂੰ ਰੂੰ ਲਾਇਆ ਵਾ ਹਾਂ ਇੰਜ ਕਰਕੇ ਸੋਟੀ ਤਾਂ ਨੂੰ ਕੀਤੀ ਆ ਹਾਂ। ਸੋਟੀ ਨੂੰ ਅੱਗ ਪਹਿਲਾਂ ਹੀ ਲਾਤੀ ਰੂੰ ਨੂੰ ਅੱਛਾ ਰੂੰ ਨੂੰ ਇੰਜ ਕਰਕੇ ਅੱਗ ਭਾਈ ਲੱਗੀ ਹੋਈ ਆ ਅੱਛਾ, ਅੱਛਾ। ਲਾਲੇ ਨੇ ਇੰਜ ਕਰਕੇ ਬੋਤਲ ਚੁੱਕੀ ਮਿੱਟੀ ਦੇ ਤੇਲ ਦੀ ਅੱਛਾ ਸਿੱਧੀ ਮੂੰਹ ਦੇ ਵਿੱਚ ਕਰੂੜੀ ਟੈਪ ਕਰ ਲਿਆ ਮੂੰਹ ਹਾਂ ਅੱਛਾ ਇੰਜ ਕਰਕੇ ਲਾਲੇ ਨੇ ਜਦੋਂ ਫੂਕ ਮਾਰੀ ਆ ਹਾਂ ਉਹ ਹਵਾ ਤੇਜ਼ ਸੀ ਅੱਗ ਤਾਂ ਉਹਨੂੰ ਬਜਾਏ ਲਾਲੇ ਦੇ ਮੂੰਹ ਤੇ ਆ ਗਈ ਉਹ ਰੌਲਾ ਪਿਆ ਪੂਰੇ ਵਿਆਹ ਤੇ ਲਾਲੇ ਦੇ ਤੂੰ ਵਾ ਮੂੰਹ ਤੇ ਪਿਆਰ ਕਰਦਾ ਨਾ। ਤੈਨੂੰ ਪਾ ਬਣਾਉਣ ਲੱਗ ਗਈ ਇਹਦੇ ਮੂੰਹ ਤੇ ਵੇਖੋ ਇਹਨੂੰ ਕਿੰਨੀ ਮੁਹੱਬਤ ਹੈ ਤੁਹਾਡੇ ਛੋਟੇ ਸਾਲੇ ਨੂੰ ਵਾਹ 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 5 ਵਾਹ। ਸਾਲ ਹੋ ਗਏ ਨਾ ਸਰਵਰ ਦੇ ਵਿਆਹ ਨੂੰ ਤੇ ਗੱਲ ਨਹੀਂ ਉਹਨੂੰ ਭੁੱਲੀ ਬਸ ਨਾ ਨਹੀਂ ਕਰਨੀ ਤੇ ਬਸ ਜਾਣਾ ਤੂੰ ਵੀ ਅੱਜ ਨਾ ਤੂੰ ਹਾਂ ਗੱਲ ਕਰੀ ਜਾਨੀ ਆ ਜਦੋਂ ਅਸੀਂ ਇਹਨੂੰ ਭਾਜੀ ਨੂੰ ਵੇਖਣ ਆਏ ਤੇਰੇ ਲਈ ਅੱਛਾ। ਯਾਦ ਆ? ਹਾਂ। ਲੈ ਆਏ ਸਾਹਮਣੇ ਆਇਆ ਤਾਂ ਮੇਰਾ ਹਾਸਾ ਨਹੀਂ ਬੰਦ ਹੋਇਆ ਖਰਬੂਜੇ ਕੱਟ ਕੇ ਇਹਨਾਂ ਨੇ ਸਾਡੇ ਅੱਗੇ ਰੱਖੇ
ਤੇ ਕੱਟੇ ਹੋਏ ਖਰਬੂਜੇ ਭਾਜੀ ਨੇ ਬੁੱਕ ਭਰ ਕੇ ਆਪਣੀ ਜੇਬੀ 'ਚ ਪਾ ਲੈ। ਲੱਗਦਾ ਇਹਨਾਂ ਨੇ ਵੀ ਉਸ ਦਿਨ ਹੀ ਖਾਦੇ ਆ। ਭਾਜੀ ਤੋਂ ਬਗੈਰ ਸ਼ੁਗਰ ਲੱਗਦੇ ਨਹੀਂ ਤਾਂ ਕਿਤੇ। ਕੁਛ ਵੀ ਨਹੀਂ ਹੈਗਾ। ਜਦੋਂ ਭਾਜੀ ਸਾਡਾ ਮਕਲਾਵੇ ਵਾਲੇ ਦਿਨ ਆਇਆ ਵਾ ਆਪਣੇ ਘਰ ਹਾਂ। ਇਹਨੂੰ ਲੈਣ ਲਈ, ਹਾਂ ਤੇ ਹੁਣ ਕੈਰੀ ਡੱਬਾ ਵੀ ਅੰਦਰ ਲੰਘ ਗਿਆ, ਇਹਦੇ ਅੰਮੀ ਅੱਬੂ ਵੀ ਲੰਘ ਗਏ, ਸਾਰੇ ਪ੍ਰਾਹੁਣੇ ਅੰਦਰ। ਹਾਂ ਇਹ ਕਿਤੇ ਅੰਦਰੋਂ ਬਾਹਰ ਨੂੰ ਨਿਕਲਿਆ ਕਿ ਮੈਂ ਨਾ ਸਿਗੜ ਸੁਗੜ ਪੀਆ ਵਾਂ। ਹਾਂ ਤੇ ਜਦੋਂ ਮੈਂ ਬਾਹਰ ਜਾ ਕੇ ਦੇਖਿਆ ਤਾਂ ਮੈਨੂੰ ਮੁੰਡਿਆਂ ਨੇ ਦੱਸਿਆ, ਕਹਿੰਦਾ ਤੁਹਾਡਾ ਜਵਾਈ ਉੱਥੇ ਲੰਗਰ ਵਾਲੀ ਲਾਈਨ 'ਚ ਲੱਗਾ ਹੋਇਆ। ਸ਼ਿਵਾ ਨਾਲ ਨੀਮ ਲੈ ਕੇ ਖਾਣ ਡਿਆ। ਇਹ ਸ਼ੌਕ ਨਾਲ ਖਾਂਦੇ ਨੇ ਹਲੇ। ਆ ਤੇਰੇ ਕਿਤੇ ਵੀ ਹੋਵੇ ਨਾ ਤੈਨੂੰ ਤਾਂ ਪਤਾ ਹੀ ਨਹੀਂ, ਤੇਰੇ ਮਕਲਾਬੇ ਤੇ ਆਏ ਅਸੀਂ ਜਦੋਂ ਇਹਦੀ ਜੁੱਤੀ ਲਗਾਈ ਆ ਅੱਛਾ। ਹੈਂ? ਅਸੀਂ ਆਪੇ ਹੀ ਵਾਪਸ ਦੇ ਦਿੱਤੀ। ਪੁੱਛ ਕੇ ਭਲਾ ਉਹ ਪੂਰੀ ਨਹੀਂ ਸੀ ਆਉਂਦੀ ਕਿਸੇ ਦੇ ਐਡੀ ਤੇ ਜੁੱਤੀ। ਇਹ ਤਾਂ ਕੁਝ ਵੀ ਨਹੀਂ, ਲਾਲੇ ਦੀ ਨਾ ਵੱਡੀ ਤੇ ਜੁੱਤੀ ਗਵਾਚ ਗਈ, ਮਸੀਤੋਂ ਕਿਤੇ ਜੁੱਤੀ ਚੁੱਕੀ ਗਈ। ਹਾਂ। ਤੇ ਜਿਆਦਾ ਦੇ ਦਫ਼ਤਰ ਚਲਾ ਗਿਆ, ਕਹਿੰਦਾ ਮੇਰੀ ਜੁੱਤੀ ਬੰਦ ਕਰ ਦਿਓ। ਕਿੰਨਾ ਤੁਹਾਡਾ ਉਹਦਾ ਦਿਲ ਕਰਦਾ ਹੀ ਨਹੀਂ ਤੁਹਾਨੂੰ ਪਹਿਲਾਂ ਤੂੰ ਬਗੈਰ ਵਿਆਹ ਤੇ ਜਾਣਾ, ਮੈਂ ਤੇ ਰੌਣਕ ਨਹੀਂ, ਲੱਗਣੀ ਕਿੰਨਾ ਆ ਸ਼ੁਕਰ ਭਰਾਵਾ, ਕੀਤਾ ਉਹਨਾਂ ਨੇ ਤੇਰੇ ਤੋਂ ਤੁਹਾਨੂੰ। ਬਗੈਰ ਵਿਆਹ ਨਹੀਂ ਸਜਣਾ ਸਾਡਾ। ਬੜਾ ਹੀ ਮਜ਼ਾ। ਮਿੰਟੋ ਦਾ ਲਾਈਏ ਤੁਸੀਂ। ਚਲੋ ਤੁਸੀਂ ਨਾਲ ਆਪਣੇ ਭਰਾਵਾਂ ਨਾਲ ਚਲੋ। ਤੈਨੂੰ ਮਨਾਉਣ ਉਹ ਆਏ। ਚੱਲਿਆ ਤੂੰ ਮਨਾਉਣ ਆਇਆ ਤੂੰ ਉੱਡਾ ਕਿਤੇ ਮੈਨੂੰ ਭਾਜੀ ਅਸੀਂ ਉਹਦਾ ਵਿਆਹ ਕਰਨਾ, ਤੁਹਾਨੂੰ ਲੈ ਕੇ ਜਾਣਾ। ਬਾੜੀ ਤੁਹਾਨੂੰ ਸਾੜ ਦੇ ਇਹੋ ਜਿਹਾ ਨੂੰ ਵਿਆਹ ਕਰਨਾ। ਭਾਜੀ ਤੇਰੇ ਤੋਂ ਬਗੈਰ ਤਾਂ ਰੌਣਕ ਹੀ ਨਹੀਂ ਉਹ ਲੱਗਦੀ। ਤੇਰੇ ਰੌਣਕ ਦੀ ਇੱਥੇ ਵੀ ਚਾਚੀ ਦਿਮਾਗ ਨਾ ਖਰਾਬ ਕਰੀ ਮੇਰਾ। ਸ਼ੁਗਲ ਕਰਨ ਦੇ ਸੀ ਤੁਹਾਡੇ ਆ ਸ਼ੁਕਰ ਮੈਂ ਮਾਰ ਕੇ ਤੇਰਾ ਨੈਣ ਨਕਸ਼ਾ ਲਾ ਦੇਣਾ। ਮੇਰਾ ਵੈਸਾ ਸੁਣ ਲੈ, ਗੱਲਾਂ ਕਰੀ ਜਾਂਦੇ ਤੁਸੀਂ। ਜਵਾਈ ਭਾਦੀ ਆ ਇੱਜ਼ਤ ਤੁਹਾਨੂੰ ਜੋ ਮਰਜ਼ੀ ਹੋਵੇ, ਮੈਂ ਵਿਆਹ ਨਹੀਂ ਜਾਣਾ। ਇਹਨੂੰ ਨਹੀਂ ਜਾਣਾ ਤਾਂ ਹੁਣੇ ਲੈ ਜਾ ਇੱਥੋਂ। ਐਡਾ ਤੈਨੂੰ ਸਾਰੇ ਵਿਆਹ ਯਾਦ ਆ। ਦਿਮਾਗ ਖਰਾਬ ਕੀਤਾ ਮੇਰਾ। ਭਾਜੀ ਤੁਸੀਂ ਤਾਂ ਗੁੱਸਾ ਹੀ ਕਰਕੇ ਬਹਿ ਗਏ। ਨਹੀਂ ਹੋਰ ਤੇਰੇ ਲਈ ਮੈਂ ਤਾਂ ਸ਼ਗਨਾਂ ਦੀ ਮੰਗਾਵਾਂ, ਸ਼ਗਨਾਂ ਨਹੀਂ ਦਾ ਭੱਲੇ time। ਮੰਗਾਵਾਂ ਤੇਰੇ ਲਈ ਮੈਂ। ਛੋਟਾ ਸਾਲਾ ਵਾ ਤੁਹਾਡਾ, ਸ਼ਗਨਾਂ ਦਾ ਓਏ time ਆ। ਜੁੱਤੀ ਨਾ ਮੈਂ ਲਾਵਾਂ ਤੇਰੇ ਤੇ। ਜੁੱਤੀ ਲਾਉਣ ਵਾਲੀ ਚ ਕਿਹੜੀ ਓਏ ਗੱਲ? ਬਹਿ ਜਾ ਭਾਜੀ, ਗੁੱਸੇ 'ਚ ਆ, ਮਨਾ ਲੈਂਦੇ ਵੀਰੇ ਆ। ਤੂੰ ਮਨਾਣਾ ਕਿੱਥੇ ਕੀ ਆ, ਚੱਲਾ? ਕੱਲ ਹੀ ਤਸੱਲਾ ਤੂੰ ਕਰਾ ਲਿਆ ਬਿਸਤ। ਇਹ ਹੁੰਦੀ ਸਾਲਿਆਂ ਦੀ ਕਦਰ ਘਰ 'ਚ। ਜਵਾਈ ਤਾਂ ਸਾਲਿਆਂ ਨੂੰ ਅੱਖਾਂ ਤੇ ਚੁੱਕੀ ਰੱਖਦੇ, ਪਲਕਾਂ ਤੇ ਬਿਠਾਈ ਰੱਖਦੇ ਆ। ਉਹ ਕਿੰਨਾ ਗੁੱਸਾ ਕਰਨ ਡਿਆ ਵਾ। ਦੇਖ ਲਓ ਜੀ ਭਾਜੀ, ਫਿਰ ਮਰਜ਼ੀ ਆ। ਮੈਂ ਤਾਂ ਇਹ ਸੋਚਿਆ ਸੀ, ਮੈਂ ਕਿਹਾ ਸੀ ਆਲਾ ਕਿਸਮ ਦਾ ਜਿੱਦਾਂ ਦੀ ਬਰਫੀ ਦੀ ਟੁਕੜੀ ਹੁੰਦੀ, ਇਦਾਂ ਦੀਆਂ ਬੋਟੀਆਂ ਸੋਹਣੀਆਂ ਸੋਹਣੀਆਂ ਗੋਲ, ਤੇ ਕਾਲੀ ਮਿਰਚ ਦੀ ਸਿਰਫ ਪਕਾਉਣਾ, ਭਾਵੇਂ 4 ਦੇਗਾਂ ਹੋਣ ਭਾਵੇਂ 2 ਹੋਣ। 2 ਦੇਗਾਂ ਪਕਾਉਣੀਆਂ ਸੀ ਮਹਿਮਾਨਾਂ ਲਈ, White ਕੋਰਮੇ ਦੀਆਂ? ਵਾਈਟ ਕੋਰਮੇ ਦੀਆਂ। ਤੇ ਮੈਂ ਕਿਹਾ ਸੀ ਇੱਕ ਦੇਗ ਚਲੋ ਭਾਜੀ ਹੁਣਾਂ ਨੂੰ ਨਾਲ ਦੇ ਦਾਂਗੇ, ਆਪਣੇ ਵੀ ਜੀਆਂ ਨੂੰ ਉੱਥੇ ਖਵਾਉਣ ਪਿਉਣਗੇ। ਉਹਦੀ ਨਹੀਂ ਕਿਸਮਤ 'ਚ ਹੈਗਾ ਤਾਂ ਉਹਦੀ ਮੌਜ। ਮਨਾ ਕਰ ਦੇ। ਮਨਾ ਕਰ ਦੇ। ਮੈਂ ਤਾਂ ਆਪ ਸੋਚ ਲਿਆ, ਉਹ ਜਿਹੜਾ ਮੈਂ ਕਿਹਾ ਸੀ ਗੋਲ ਬੋਟੀ ਕੱਲੀ ਮੱਛਲੀ ਦੀ, ਹੂੰ। ਉਹ ਮੈਂ ਕਿਹਾ ਸੀਗਾ ਕਿ ਚੱਲ ਕੜਾਈ ਕਾਲੀ ਮਿਰਚ ਦੀ, ਉਹ ਮੁੰਡੇ ਨੂੰ ਮੈਂ ਕਿਹਾ ਸੀ ਬਣਾ ਦੀ ਇੱਕ ਦੇਗ ਹੈ, ਉਹ 'ਚ ਹਰਾ ਧਨੀਆ ਅਦਰਕ ਪਾਉਣਾ, ਸੋਹਣਾ ਕਰਕੇ ਐਡਾ ਐਡਾ ਲੰਬਾ ਕੱਟ ਕੇ ਅਦਰਕ। ਉਹ ਆਪਣੀ ਫੈਮਿਲੀ ਲਈ ਹੋਣੀ ਸੀ ਉਹ। ਨਹੀਂ ਉਹ ਕੱਲੇ ਭਾਜੀ ਲਈ ਮੈਂ ਕਿਹਾ ਸੀ। ਮੈਂ ਤਾਂ ਕਿਹਾ ਸੀ ਕਿ ਕੱਲ ਬਾਅਦ 'ਚ ਸਾਰੇ ਰੋਟੀ ਖਾ ਲਾਂਗੇ, ਭਾਜੀ ਨੂੰ ਦੇਵਾਂਗੇ। ਹੁਣ ਜਦੋਂ ਨਹੀਂ ਭਾਜੀ ਦੀ ਕਿਸਮਤ 'ਚ, ਠੀਕ ਆ, ਉਹਨੂੰ ਮਨਾ ਕਰ ਦਿੰਦੇ। ਮੈਂ ਤਾਂ ਘੁੰਨੇ ਦਾ ਕਹਿ ਦਿੱਤਾ ਸੀ, ਅੱਜ ਦਾ ਚਨਿਓਟ ਬਣਦਾ ਮਿੱਟੀ ਦੇ ਘੜੇ ਦੇ ਵਿੱਚ। ਉਹ ਮੈਂ ਕਹਿੰਦਾ ਐ ਮੂੰਹ 'ਚ ਰੱਖਦੇ ਹੀ ਏਡਾ ਏਡਾ ਪੀਸ ਗੋਸ਼ਤ ਐ ਹੀ ਕਰਨਾ ਤੇ ਖੁਰ ਜਾਣਾ, ਸਾਰਾ ਮੱਖਣ 'ਚ ਬਣਨਾ ਸੀ। ਉਤੋਂ ਹੁਣ ਮੈਂ ਕਿਹਾ ਸੀ ਉੱਤੇ ਕਾਲੀ ਮਿਰਚ ਪਾਉਣੀ, ਕਿਤੇ ਧਨੀਆ ਪਾਉਣਾ, ਐ ਭੂਰਨਾ ਉੱਤੇ, ਨਾਲ ਪੁਦੀਨੇ ਦੀ ਇੰਨੀ ਸਾਰੀ ਚਟਨੀ ਉਹ ਮੈਂ ਬਣਵਾਈ। ਉਹਦੇ ਵਿੱਚ ਮੈਂ ਕਿਤੇ ਹਰੀ ਮਿਰਚ ਪਾ, ਅਦਰਕ ਪਾ, ਲਸਣ ਦੀ ਚਟਨੀ, ਉਹ ਵੀ ਮਨਾ ਕਰ ਦਿੰਦੇ ਆ। ਭਾਜੀ ਤੁਸੀਂ ਤਾਂ ਹਾਂ ਗੱਲ ਕਰਨ ਡਏ। ਹੂੰ। ਮੈਂ ਉਹਨੂੰ ਮੈਨੂੰ ਪੁੱਛਦਾ ਸੀ, ਕਹਿੰਦਾ ਨਾਲ ਮਿੱਠਾ ਕੀ ਕਰਨਾ ਵਾ। ਹਾਂ ਮੈਂ ਉਹਨੂੰ ਕਿਹਾ ਯਾਰ ਇੱਕ ਦੇਗ ਲਾਉਣੀ ਆ, ਸਿਰਫ ਇੱਕ ਦੇਗ ਜ਼ਰਦੇ ਦੀ ਲਾਉਣੀ, ਮਿੱਠੇ ਚਾਵਲਾਂ ਦੀ। ਹਾਂ। ਉਹਨੇ ਕਿਹਾ ਭਾਜੀ ਇਹ ਏਡਾ ਲੰਮਾ ਚੌਲ ਹੋਊਗਾ। ਓਏ ਠੀਕ ਆ, ਕੱਲਾ ਕੱਲਾ ਦੇਗ ਦੇ ਚੌਲ ਨਜ਼ਰ ਆਊਗਾ। ਹਾਂ। ਤੇ ਬਦਾਮ ਲੈਦਾ ਪਾਉਣੇ ਉਹਨੇ, ਅੱਛਾ। ਪੇਠਾ ਲੈਦਾ ਪਾਉਣਾ ਉਹਦੇ ਹਾਂ। ਵਿੱਚ, ਇੱਥੋਂ ਤੱਕ ਕਿ ਰਸਗੁੱਲੇ ਵੀ ਵਿੱਚ ਉਹਨੇ ਪਾਉਣੇ। ਹੂੰ। ਭਾਜੀ ਇਦਾਂ ਦਾ ਮਤੰਜਣ ਬਣਾਉਂਦਾ ਵਾ। ਉਹ ਸਾਰਿਆਂ ਵਾਸਤੇ ਕਿਹਾ ਸੀ ਤੂੰ? ਨਹੀਂ ਸਾਰਿਆਂ ਵਾਸਤੇ ਕਾਹਦੇ ਲਈ? ਉਹ ਤਾਂ ਅੱਧਾ ਪਤੀਲਾ ਆਪਣਾ ਘਰ ਵਾਸਤੇ ਰੱਖਣਾ ਵਾ, ਅੱਧਾ ਪਤੀਲਾ ਭਾਜੀ ਨੂੰ ਦੇਣਾ ਵਾ, ਕਿ ਸਿਰਫ ਭਾਜੀ ਰੱਜ ਕੇ ਖਾਣ, ਕਿਉਂਕਿ ਰਾਤ ਨੂੰ ਦਿਨੇ ਮਿੱਠੇ ਚੌਲ ਬਹੁਤ ਸ਼ੌਕ ਨਾਲ ਹੁਣ ਖਾਂਦੇ। ਫਿਰ? ਹੁਣ ਉਹਨਾਂ ਦੀ ਕਿਸਮਤ 'ਚ ਨਹੀਂ ਹੈਗਾ ਤਾਂ ਅਸੀਂ ਕੀ ਕਰ ਸਕਦੇ ਮਨਾ ਕਰਦੇ ਫਿਰ। ਮਨਾ ਤੂੰ ਤਾਂ ਹਾਂ ਗੱਲ ਕਰਨ ਡਿਆ। ਹਾਂ। ਆ ਮਿੱਠੇ ਦੇ ਵਿੱਚ ਮੈਂ ਸੋਹਣਾ ਉੱਥੋਂ ਚੁਆਵੇਂ ਦੁੱਧ ਦਾ 20 ਕਿਲੋ ਦਾ ਕਸਟਰਡ ਦਾ ਕਿਹਾ ਸੀ ਬੰਦੇ ਨੂੰ ਵੀ ਉਹ ਕਸਟਰਡ ਬਣਾ, ਵਿੱਚ ਪਾਉਣੀ ਆ ਕਰੀਮ, ਇਹ ਐਨਾ ਕਰਕੇ ਵਿੱਚ ਕੇਲੇ, ਨਾਲ ਅੱਧਾ ਕਿਲੋ ਵਿੱਚ ਬਦਾਮ ਪੀਸ ਕੇ ਪਾਉਣੇ ਸੀ, ਹੈ ਠੰਡਾ ਕਰਕੇ, ਤੇ ਨਾਲ ਐ ਕਰਕੇ ਲਾਲ ਮੁਰੱਬੇ ਨਾਲ ਉੱਤੇ ਲਿਖਣਾ ਸੀ ਗੜਗੀਲਾ ਭਾਜੀ। ਮੈਂ ਕਿਹਾ ਭਾਜੀ ਦਾ ਪਿਆਲਾ ਇੱਕ ਲਹਿਦਾ ਕੱਢ ਦਾਂਗੇ, ਉਹ ਲਾ ਆਪੇ ਹੀ ਚਮਚੀ ਨਾਲ ਪਾਉਣਗੇ, ਜਿਹੜਾ ਬਚੇਗਾ ਨਾਲ ਲੈ। ਤੇ ਹੁਣ ਫਿਰ ਮਨਾ ਕਰ ਦਿੰਦੇ ਆ ਉਹਨੂੰ, ਜਾ ਕੇ ਬੇਨਤੀ ਕਰਨਾ। ਅਸੀਂ ਲੋਕਾਂ ਨੂੰ ਘਵਾਉਣਾ ਯਾਰ, ਅਸੀਂ ਭਾਜੀ ਨੂੰ ਇੱਜ਼ਤ ਦੇਣੀ ਸੀ।
ਆ ਹਾਲੇ ਤੇਰੀ ਨੌਂ ਤੂੰ ਆਪਣੀ ਘਰ ਨਹੀਂ ਲਿਆਂਦੀ ਭਰਜਾਈ ਜਿਹੜੀ ਮੇਰੇ ਨਾਲ ਵਿਆਹ ਕੇ ਲਿਆਉਣੀ ਆ ਹਾਲੇ ਤੂੰ ਘਰ ਨਹੀਂ ਲਿਆਂਦੀ ਫੋਨ ਤੇ ਦੇਖ ਕੀ ਕੋ ਸੋਚਣ ਡਈ ਭਾਜੀ ਬਾਰੇ ਕੀ ਕਹਿੰਦੀ ਮੈਨੂੰ ਕਹਿੰਦੇ ਜਿੱਦਣ ਬਲੀਮ ਵਾਲੇ ਦਿਨ ਆਪਾਂ ਆਉਣਾ ਵਾਪਸ ਆਇਆ ਨੂੰ ਹਾਂ। ਤੇ ਦੂਏ ਦਿਨ ਕੁੜੀ ਨੇ ਤੇ ਭਾਜੀ ਨੇ ਲੈਣ ਨਹੀਂ ਆਉਣਾ ਮੈਨੂੰ ਹਾਂ ਤੇ ਉਹ ਅੱਗੇ ਹੁਣ ਉੱਥੇ ਕੀ ਕਹਿਣ ਡਈ ਹਾਂ ਕਹਿੰਦੀ ਮੈਂ ਤਾਂ ਉੱਥੇ ਸੋਹਣੇ ਤਰੀਕੇ ਦਾ ਛੋਟੇ ਗੋਸ਼ਤ ਦਾ ਨਾ ਨਲੀਆਂ ਵਾਲਾ ਗੋਸ਼ਤ ਮੰਗਾਉਣਾ ਤੁਹਾਡੇ ਜਿਹਦੇ ਵਿੱਚ ਤਕਰੀਬਨ ਇੰਚ ਤਾਂ ਰੋਗਨ ਹੋਵੇ ਇੰਨਾ ਚਾਹ ਕਰਨਾ ਉਹਨੇ ਤੇ ਭਾਜੀ ਮੈਂ ਕਿਹਾ ਤੂੰ ਇਹ ਕਾਦੇ ਵਾਸਤੇ ਕਰਨਾ ਸਾਰਾ ਕੁਝ ਹਾਂ। ਤੇ ਕਹਿੰਦੀ ਭਾਜੀ ਨੇ ਨਹੀਂ ਨਾਲ ਆਉਣਾ ਨਾਲੇ ਭਾਜੀ ਨੂੰ ਬੋਸਕੀ ਦਾ ਸੂਟ ਦੇਣਾ ਵਾ ਨਾਲ ਘੜੀ ਦੇਣੀ ਆ ਅਸੀਂ ਜਵਾਈ ਭਾਈ ਨੂੰ ਅਸੀਂ ਇਦਾਂ ਮੰਨਣਾ ਵਾ ਉਹ ਮੈਨੂੰ ਹੁਣੀ ਕਹਿਣ ਲੱਗ ਪਈ ਕਹਿੰਦੀ ਤੁਹਾਡਾ ਨਹੀਂ ਜਵਾਈ ਭਾਈ ਉਹ ਤਾਂ ਸਾਡਾ ਵਾ ਹੁਣ ਫੇਰ ਮਨਾ ਕਰ ਦਿੰਦੇ ਆ ਹੋਰ ਕੀ ਕਰ ਦੇ ਤੂੰ ਆਹ ਗੱਲ ਕਰਦਾ ਮੈਂ ਮਹਿੰਦੀ ਵਾਲੇ ਦਿਨ ਆਪਸ ਹੀ ਗੱਲ ਆ ਮਹਿੰਦੀ ਵਾਲੇ ਦਿਨ ਮੈਂ ਉਹਨੂੰ ਕਿਹਾ ਕਸਾਈ ਨੂੰ ਮੈਂ ਕਿਹਾ ਯਾਰ ਪੂਰੇ ਬੱਕਰੇ ਦੀ ਜਿਹੜੀ ਰਾਣ ਹੈ ਨਾ ਹਾਏ ਉਹ ਤੂੰ ਇੱਕ ਪਾਸੇ ਰੱਖ ਲਾ ਹਾਂ ਪੂਰੀ ਕੜਾਈ 'ਚ ਤੇਰਾ ਕੰਮ ਆ ਮੱਖਣ ਗਰਮ ਕਰਕੇ ਨਾ ਤੇ ਵਿੱਚ ਰਾਣ ਰੱਖ ਦੇਣੀ ਆ ਪੂਰੀ ਦੀ ਪੂਰੀ ਦੀ ਪੂਰੀ ਤੇ ਕਾਲੀ ਮਿਰਚਾਂ ਦਾ ਮਸਾਲਾ ਬਣਾ ਕੇ ਉੱਤੇ ਐ ਹਲਕਾ ਜਿਹਾ ਭੂਰ ਦੇਣਾ ਤੇ ਉਹਨੂੰ ਸਟੀਮ ਤੇ ਰੋਸਟ ਕਰਨਾ ਹੈ। ਜਦੋਂ ਇਹ ਫੂਕ ਮਾਰਨ ਨਾਲ ਨਰਮ ਹੋ ਜਾਵੇ ਨਾ ਤੇ ਪੂਰੀ ਦੀ ਪੂਰੀ ਰਾਣ ਮੇਰਾ ਪ੍ਰੋਗਰਾਮ ਸੀ ਕਿ ਚਲੋ ਭਾਜੀ ਨੇ ਮਹਿੰਦੀ ਤੇ ਭੰਗੜਾ ਪਾਉਣਾ ਢੋਲਾ ਲੈ ਕੇ ਨੱਚਣਾ ਇਹਨਾਂ ਨੂੰ ਕਹਾਂਗੇ ਕਿ ਲਾਓ ਜੀ ਅੱਗੇ ਵੀ ਨਹੀਂ ਰੱਖਣਾ ਤੇ ਐਂ ਕਰਕੇ ਪੂਰੀ ਰਾਣ ਖਾ ਜਾਓ ਤੇ ਹੁਣ ਫਿਰ ਮਨਾ ਕਰ ਦਿੰਦੇ ਆ ਚਲੋ ਹੁਣ ਅਸੀਂ ਭੈਣ ਤੇ ਵਸਾਉਣੀ ਹੈ ਨਾ ਭਾਈ ਹੁਣ ਅਸੀਂ ਉਹਨਾਂ ਨੂੰ ਨਾ ਕਰ ਲੈ ਭੈਣਾ ਤੇਰੇ ਨਸੀਬਾਂ 'ਚ ਨਹੀਂ ਹੈਗਾ ਕੁਛ ਵੀ ਖਾਣ ਨੂੰ ਨਾ ਭਾਜੀ ਦੇ ਨਸੀਬਾਂ ਦੇ ਵਿੱਚ ਵਾ। ਹਾਲਾਂਕਿ ਉਹਨਾਂ ਨੇ ਮਿਲਣੀ ਟਾਈਮ ਦਾ ਜਿਹੜਾ ਉਹਨਾਂ ਨੇ ਰੱਖਿਆ ਉਹ ਲਿਆਦਾ ਫੰਕਸ਼ਨ ਦਿੱਤੇ ਹੋਏ ਆ ਉਹ ਮੈਨੂੰ ਤਾਂ ਮਿਲ ਨਹੀਂ ਦਿਆ ਹੁਣ ਆਪਾਂ ਦਿਨ ਲੈਣ ਜਾਣੇ ਸੀ ਨਾ ਮੈਨੂੰ ਤੇ ਸੋਹਣੇ ਨੇ ਕਿਹਾ ਵੀ ਜੀ ਕੀ ਸ਼ੌਕ ਨਾ ਖਾਣੇ ਉਹ ਮੈਂ ਕਿਹਾ ਸਾਨੂੰ ਛੱਡੋ ਸਾਡਾ ਜਵਾਈ ਆਉਣਾ ਨਾਲ ਕਹਿੰਦਾ ਲੈ ਫਿਰ ਇਤਫਾਕ ਦੀ ਗੱਲ ਆ ਕਿ ਮੇਰਾ ਪੁੱਤ ਜਿਹੜਾ ਨਾ ਆਸਟ੍ਰੇਲੀਆ ਤੋਂ ਆਇਆ ਤਾਂ ਹਰਨ ਦਾ ਗੋਸ਼ਤ ਲੈ ਕੇ ਆਇਆ ਉਹ ਕਹਿੰਦਾ ਅਸੀਂ ਪੂਰਾ ਗੋਸ਼ਤ ਦਾ ਪੂਰਾ ਐਡਾ ਪੀਸ ਕੀ ਕਰੀਏ ਮੈਂ ਕਿਹਾ ਕੋਲਾਂ ਤੇ ਭੁੰਨ ਲਓ ਤੇ ਉਹਨੂੰ ਰੋਸਟ ਕਰ ਲਓ ਮੱਠੀ ਅੱਗ ਤੇ ਤੇ ਕਹਿੰਦੇ ਚਲੋ ਜਵਾਈ ਨੂੰ ਉਹ ਦੇਾਂਗੇ ਤੇ ਹੁਣ ਫਿਰ ਆਪਾਂ ਹੀ ਦੇਣ ਲੈਣ ਜਾਣੇ ਆਪਾਂ ਹੀ ਖਾਵਾਂਗੇ ਭਾਜੀ ਦੇ ਨਸੀਬ 'ਚ ਤੇ ਭਾਜੀ ਉਹ ਤਾਂ ਮੇਰੀ ਕੁੜੀ ਨਾਲ ਫੋਨ ਤੇ ਬਕਾਇਦਾ ਗੱਲ ਹੋਈ ਸੀ ਉਹ ਕਹਿੰਦੀ ਭਾਈ ਮਿਲਣੀ ਦੇ ਟਾਈਮ ਜਵਾਈ ਨੂੰ ਅਸੀਂ ਘੜੀ ਵੀ ਜਵਾਈ ਨੂੰ ਪਾਉਣੀ ਆ ਤੇ ਸੋਨੇ ਦੀ ਚੈਨ ਵੀ ਜਵਾਈ ਨੂੰ ਪਾਉਣੀ ਆ ਲੈ ਤੂੰ ਹਾਂ ਗੱਲ ਕਰਦਾ ਮੈਂ ਸੋਚਿਆ ਸੀ ਵੀ ਮੈਂ ਉਹਨਾਂ ਦੇ ਮਾਮੇ ਨਾਲ ਗੱਲ ਕਰਾਂ ਕਿ ਸਾਡੇ ਵੱਲੋਂ ਮਾਮਾ ਨਹੀਂ ਸਾਡਾ ਜਵਾਈ ਮਿਲਣੀ ਕਰੇਗਾ ਤੁਸੀਂ ਰੁਪਈਆ 20,000 ਤੇ ਨਾਲ 80 ਘੋੜੇ ਬੋਸਕੀ ਦਾ ਸੂਟ ਦੇਣਾ ਉਹ ਰਾਜੀ ਸੀ ਹੁਣ ਫਿਰ ਉਹਨੂੰ ਕਹਿ ਦਿੰਦੇ ਭਾਜੀ ਸਾਨੂੰ ਨਹੀਂ ਚਾਹੀਦਾ ਵਾਪਸ ਚੱਲ ਫਿਰ ਸਾਰਾ ਕੁਝ ਉਹਨੂੰ ਨਾ ਕਰ ਦਿੰਦੇ ਆਪਾਂ ਤਾਂ ਚੱਲੀਏ ਨਾਲ ਤੋਂ ਕੋਈ ਹੋਰ ਠੀਕ ਆ ਭਾਜੀ ਲੈ ਜਾਂਦੇ ਖੁਸ਼ ਰੱਖਿਓ ਅਸੀਂ ਜਿੱਦਾਂ ਤੁਸੀਂ ਨਾ ਆਓ ਅਸੀਂ ਕਰ ਅੱਲਾਹ ਲੈਂਦੇ ਪਾਕ ਤੇਰਾ ਦੁੱਖ ਨਾ ਦਿਖਾਵੇ ਆਪਣੇ ਘਰ 'ਚ ਸ਼ਾਦ ਰਹਿ ਆਬਾਦ ਰਹਿ ਨਹੀਂ ਸਾਡੀਆਂ ਖੁਸ਼ੀਆਂ 'ਚ ਸ਼ਾਮਲ ਹੋ ਸਕਦੇ ਕੋਈ ਗੱਲ ਨਹੀਂ ਭੈਣਾ ਚੰਗਾ ਜੀ ਚੰਗਾ ਇਹਨਾਂ ਨੂੰ ਰੋਗ ਮੈਂ ਕਿਉਂ ਰੋਕਾਂ ਜਾਓ ਤੁਸੀਂ ਗੁੱਸੇ ਗਿਲੇ ਹੋ ਜਾਂਦੇ ਹਾਂ ਇਹਨਾਂ ਨੇ ਮੈਨੂੰ ਨਹੀਂ ਜ਼ਰੂਰਤ ਹੈਗੀ ਤੁਸੀਂ ਮਨਾ ਕੀਤਾ ਹੈ। ਗੁੱਸੇ ਗਿਲੇ ਉਹ ਫਿਰ ਤੇਰੇ ਵੀਰ ਨਹੀਂ ਮੇਰੇ ਵੀ ਨੇ ਨਾ ਓਏ ਇਮਰੀ ਓਏ ਠੀਕ ਆ ਫਿਰ ਓ ਗੱਲ ਸੁਣ ਓ ਗੱਲ ਤੇ ਸੁਣੋ ਹੁਣ ਕੀ ਸੁਣਨੀ ਓ ਯਾਰ ਵੇਖੋ ਕੋਈ ਜਵਾਈ ਭਾਈ ਦੀ ਇੱਜ਼ਤ ਹੁੰਦੀ ਆ ਲੋਕ ਮੈਨੂੰ ਜੁੱਤੀਆਂ ਮਾਰਨਗੇ ਵੀ ਉਹ ਉਹਨਾਂ ਦਾ ਟਾਈਮ ਨਾਲ ਚੱਲੀਏ ਯਾਰ ਤੁਹਾਡਾ ਜਵਾਈ ਭਾਈ ਦਾ ਵਿਆਹ ਫੱਬਦੇ ਆ ਹੈ ਯਾਰ ਦੇਖੋ ਹਰਨ ਦਾ ਗੋਸ਼ਤ ਕਿੰਨਾ ਅੱਛਾ ਹੁੰਦਾ ਵਾ ਉਹ ਛੱਡਣਾ ਨਹੀਂ ਚਾਹੀਦਾ ਉਹਦਾ ਗੋਸ਼ਤ ਖਾਣਾ ਚਾਹੀਦਾ ਵਾ ਕਹਿਣ ਦਾ ਮਕਸਦ ਇਹ ਆ ਤੁਸੀਂ ਮੇਰੀ ਗੱਲ ਉਹਦੇ ਵਿਆਹ ਦੇ ਉੱਤੇ ਜਦੋਂ ਤੇਲ ਮਹਿੰਦੀ ਦਾ ਫੰਕਸ਼ਨ ਹੋਣਾ ਵਾ ਉਹਦੇ ਨੱਚਣਾ ਭੰਗੜਾ ਕਿਹਨੇ ਪਾਉਣਾ ਵਾ ਉਹ ਯਾਰ ਗੱਲ ਤੇ ਸੁਣੋ ਮੈਂ ਕਹਿੰਦਾ ਵੀ ਉਹ ਘੋੜੇ ਅੱਗੇ ਨੱਚਣਾ ਕਿਹਨੇ ਆ ਉਹ ਤੇਲ ਮਹਿੰਦੀ ਦਾ ਫੰਕਸ਼ਨ ਹੁੰਦਾ ਇੰਜ ਅੱਛਾ ਨਹੀਂ ਲੱਗਦਾ ਉਹ ਗੱਲ ਤੇ ਸੁਣੋ ਵੇਖੋ ਜਿਹੜਾ ਮਤੰਜਣ ਪਕਣਾ ਦੇਗਾ ਲੱਗੇ ਬਹਿਣਾ ਕਿਹਨੇ ਆ ਉਹ ਅੱਗੇ ਜਾ ਕੇ ਮਿਲਣੀ ਮੈਂ ਹੀ ਕਰਨੀ ਆ ਤੁਸੀਂ ਕਰਨ ਕੀ ਦਿਓ ਚੱਲ ਭਲੀਏ ਉਹ ਤੇਰੇ ਭਰਾਵਾਂ ਦੇ ਵਿਆਹ ਦਾ ਜਾਣਾ ਹੁਣ ਉੱਠ ਜਾ ਤੂੰ ਵੀ ਬੂਥਾ ਬਣਾਈ ਰੱਖੀ